ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਬਮਿਟ ਕਰਨ ਗਏ ਹੋ ਹੈਗੇ ਆ ਏਸ਼ੀਅਨ ਕੰਟਰੀਜ਼ ਦੇ ਵਿੱਚ, ਜਿਸ ਟਾਈਮ ਦੇ ਉੱਤੇ ਉਹ ਜਾਪਾਨ ਹੋਰ ਮੁਲਕਾਂ ਦੇ ਨਾਲ ਆਪਣੀ ਗੱਲਬਾਤ ਕਰ ਰਹੇ ਸੀ। ਉਸ ਟਾਈਮ ਦੇ ਉੱਤੇ ਚਾਈਨਾ ਤੇ ਰਸ਼ੀਆ ਦੇ ਸਟ੍ਰੈਟੇਜਿਕ ਬੰਬਰਸ ਜਿਹੜੇ ਆ ਉਹ ਕਹਿੰਦੇ ਉੜ ਰਹੇ ਸੀ ਆਫ ਜਾਪਾਨ ਦੇ ਵਿੱਚ, ਜਦੋਂ ਕੁਐਡ ਸਮਿਟ ਟੋਕੀਓ 'ਚ ਚੱਲ ਰਹੀ ਸੀ। ਇਹਦੇ ਸੰਬੰਧ ਦੇ ਵਿੱਚ ਜਾਪਾਨ ਦੀ ਗਵਰਨਮੈਂਟ ਨੇ ਇਹ ਕਿਹਾ ਵੀ ਇਹ ਅਨਐਕਸੈਪਟੇਬਲ ਆ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਚਾਈਨਾ ਤੇ ਰਸ਼ੀਆ ਨੂੰ। ਪਰ ਉਹ ਮੁਲਕ ਕਹਿ ਰਹੇ ਆ ਵੀ ਅਸੀਂ ਜਿਹੜੀਆਂ ਇੰਟਰਨੈਸ਼ਨਲ ਫਲਾਈਟ ਦੇ ਲਾਜ਼ ਹੈਗੇ ਉਹਨਾਂ ਦੇ ਮੁਤਾਬਕ ਸਹੀ ਕਰ ਰਹੇ ਸੀਗੇ। ਮਾਸਕੋ ਨੇ ਇਹ ਕਿਹਾ ਵੀ 13 ਆਵਰ ਦੀ ਫਲਾਈਟ ਕੈਰੀ ਆਊਟ ਉਹਨਾਂ ਨੇ ਕੀਤੀ ਹੈਗੀ ਆ ਅਕੋਰਡਿੰਗ ਟੂ ਪ੍ਰੋਵੀਜ਼ਨਸ ਆਫ ਇੰਟਰਨੈਸ਼ਨਲ ਲਾ, ਤੇ ਇਹ ਕਿਤੇ ਵੀ ਕਿਸੇ ਥਰਡ ਕੰਟਰੀ ਵੱਲ ਡਾਇਰੈਕਟਡ ਨਹੀਂ ਸੀ। ਇਹ ਉੱਥੇ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ, ਤੇ ਨੋਬੂਆ ਕਿਸ਼ੀ ਜਾਪਾਨ ਦੇ ਜਿਹੜੇ ਡਿਫੈਂਸ ਮਿਨਿਸਟਰ ਆ ਉਹਨਾਂ ਨੇ ਇਸ ਗੱਲਬਾਤ ਜਿਹੜਾ ਇਹ ਰਸ਼ੀਆ ਨੇ ਤੇ ਚਾਈਨਾ ਨੇ ਕੀਤਾ ਉਸ ਨੂੰ ਕੰਡੈਮ ਕੀਤਾ, ਤੇ ਉਹਨਾਂ ਨੇ ਕਿਹਾ ਵੀ ਅਨਐਕਸੈਪਟੇਬਲ ਆ ਤੇ ਜਿੱਦਾਂ ਪ੍ਰੋਵੋਕ ਕਰਨ ਵਾਲੀ ਗੱਲ ਹੈਗੀ ਆ। ਸੋ ਇਸੇ ਤਰ੍ਹਾਂ ਯੂਐਸ ਦੇ ਵਿੱਚ ਵੀ ਵਾਈਟ ਹਾਊਸ ਨੇ ਕਿਹਾ ਵੀ ਇਹ ਸਹੀ ਨਹੀਂ ਹੈਗਾ, ਕਿਉਂਕਿ ਅਸੀਂ ਤਾਂ ਗੱਲਬਾਤ ਕਰਦੇ ਸੀ। ਇਸ ਤਰ੍ਹਾਂ ਦੇ ਬੰਬਰਸ ਉਸ ਟਾਈਮ ਦੇ ਉੱਤੇ ਜਾਪਾਨ ਸੀ ਦੇ ਵਿੱਚ ਉਡਾਣੇ, ਤੇ ਇਹ ਪ੍ਰਵੋਕ ਕਰਨਾ ਹੀ ਹੈਗਾ ਇੱਕ ਤਰ੍ਹਾਂ ਨਾਲ ਜੇ ਦੇਖਿਆ ਜਾਵੇ। ਜਿਹੜਾ ਏਸ਼ੀਆ ਦਾ ਸਿਕਿਉਰਿਟੀ ਗਰੁੱਪ ਹੈਗਾ ਜਿਹਦੇ ਵਿੱਚ ਯੂਐਸ, ਜਾਪਾਨ, ਆਸਟ੍ਰੇਲੀਆ ਤੇ ਇੰਡੀਆ ਤੇ ਇੰਡੀਆ ਵੀ ਆ, ਤੇ ਇਹ ਸਾਰੇ ਰਲ ਕੇ ਇਹਨਾਂ ਦੀ ਜਿਹੜੀ ਮੀਟਿੰਗ ਆ ਉਹ ਚੱਲ ਰਹੀ ਹੈਗੀ ਆ। ਜੀ, ਇਸੇ ਦੌਰਾਨ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ 13 ਮੁਲਕਾਂ ਦੇ ਇੱਕ ਸਾਂਝੇ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ ਦੀ ਘੋਸ਼ਣਾ ਜਿਹੜੀ ਉਹ ਕੀਤੀ। ਕਹਿੰਦੇ ਵੀ ਇਸ ਦੇ ਵਿੱਚ 13 ਮੁਲਕ ਜਿਨ੍ਹਾਂ 'ਚ ਸਾਊਥ ਕੋਰੀਆ, ਵੀਅਤਨਾਮ, ਨਿਊਜ਼ੀਲੈਂਡ, ਇਹ ਸਾਰੇ ਮੁਲਕ ਵੀ ਜਿਹੜੇ ਉਹ ਸ਼ਾਮਲ ਨੇ। ਜਿਸ ਟਾਈਮ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਆ, ਦੁਨੀਆ ਭਰ ਰੂਸ ਦੇ ਖਿਲਾਫ ਜਿਹੜੀ ਉਹ ਇਸ ਟਾਈਮ ਹੋਈ ਆ। ਕੁਛ ਕੁ ਚੁਣਿੰਦਾ ਮੁਲਕਾਂ ਨੂੰ ਜਿਹੜਾ ਉਹ ਛੱਡ ਕੇ ਇਹਨਾਂ ਦੋਨਾਂ ਮੁਲਕਾਂ ਦੇ ਦੁਆਰਾ, ਚੀਨ ਤੇ ਰੂਸ ਦੇ ਦੁਆਰਾ, ਇਸ ਸਾਂਝੇ ਫੌਜੀ ਅਭਿਆਨ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਦੇਖਿਆ ਜਾ ਰਿਹਾ ਵੀ ਇਹ ਕੋਸ਼ਿਸ਼ ਕਰ ਰਹੇ ਆ ਇਹ ਵੀ ਕਿਤੇ ਨਾ ਕਿਤੇ ਇਹ ਇਸ ਟਾਈਮ ਜਿਹੜਾ ਕੁਆਡ ਗਰੁੱਪ ਤੇ ਆ ਜਿਹੜਾ ਇੱਕ ਨਵਾਂ ਇੰਡੋ ਪੈਸੀਫਿਕ ਜਿਹੜਾ ਇਹਨਾਂ ਨੇ ਇਕਨੋਮਿਕ ਫਰੇਮਵਰਕ ਤਿਆਰ ਕਰ ਰਹੇ ਆ ਵੀ ਉਸ ਦੇ ਖਿਲਾਫ ਕੁਛ ਨਾ ਕੁਛ ਜਿਹੜਾ ਉਹ ਕੀਤਾ ਜਾਵੇ। ਸੋ ਕੱਲ ਰਾਸ਼ਟਰਪਤੀ ਬਾਈਡਨ ਨੇ ਇਹ ਸਿੱਧੀ ਚੇਤਾਵਨੀ ਜਿਹੜੀ ਆ ਚਾਈਨਾ ਨੂੰ ਦੇ ਦਿੱਤੀ ਸੀ ਵੀ ਜੇ ਤੁਸੀਂ ਤਾਈਵਾਨ ਤੇ ਹਮਲਾ ਕਰਦੇ ਆ ਤੇ ਅਸੀਂ ਫੌਜੀ ਮਦਦ ਤਾਈਵਾਨ ਨੂੰ ਦੇਵਾਂਗੇ, ਮਿਲਟਰੀ ਦੇ ਨਾਲ ਐਕਸ਼ਨ ਜਿਹੜਾ ਉਹ ਵਾਪਸ ਕੀਤਾ ਜਾਵੇਗਾ। ਸੋ ਜਦ ਕਿ ਅਮਰੀਕਾ ਦੀ ਪਾਲਿਸੀ ਥੋੜੀ ਜਿਹੀ ਇਸ ਦੇ ਨਾਲੋਂ ਹਾਲ ਦੀ ਘੜੀ ਡਿਫਰੈਂਟ ਆ, ਜਿਸ ਦੇ ਉੱਤੇ ਬਾਅਦ ਚ ਵਾਈਟ ਹਾਊਸ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਸਪਸ਼ਟੀਕਰਨ ਦਿੱਤੇ ਗਏ ਵੀ ਹਾਲ ਦੀ ਘੜੀ ਕੋਈ ਪਾਲਿਸੀ ਦੇ ਵਿੱਚ ਜਿਹੜੇ ਚੇਂਜਿਸ ਆ ਉਹ ਨਹੀਂ ਲਿਆਂਦੇ ਗਏ, ਪਰ ਇਵੈਂਚੁਅਲੀ ਪਾਲਿਸੀ ਦੇ ਵਿੱਚ ਚੇਂਜ ਲਿਆਂਦੇ ਜਾ ਸਕਦੇ ਹੁੰਦੇ ਆ। ਮੇ ਬੀ ਰਾਸ਼ਟਰਪਤੀ ਬਾਈਡਨ ਦਾ ਇਹ ਜਿਹੜਾ ਇਸ ਦੇ ਵਿੱਚ ਇਸ਼ਾਰਾ ਹੋਵੇ। ਸੋ ਹੁਣ ਕਾਫੀ ਜਿਹੜਾ ਇੱਕ ਤਗੜਾ ਬਲੌਕ ਚਾਈਨਾ ਦੇ ਖਿਲਾਫ ਤਿਆਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਸੋ ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਕਮਿਊਨਿਸਟ ਵੀਅਤਨਾਮ ਤੇ ਦੂਜੇ ਪਾਸੇ ਡੈਮੋਕ੍ਰੇਟ ਆਸਟ੍ਰੇਲੀਆ, ਇੱਦਾਂ ਦੇ ਮੁਲਕਾਂ ਨੂੰ ਇਕੱਠੇ ਕਰਕੇ ਫੋਰਮ ਦੇ ਵਿੱਚ ਲਿਆਂਦਾ ਜਾ ਰਿਹਾ ਆ ਤਾਂ ਜੋ ਚਾਈਨਾ ਦੇ ਖਿਲਾਫ ਕਿਤੇ ਨਾ ਕਿਤੇ ਇੱਕ ਵੱਡਾ ਗਰੁੱਪ ਆ ਉਹ ਤਿਆਰ ਕੀਤਾ ਜਾ ਸਕੇ। ਸੋ ਇਹ ਇਨਫਲੂਐਂਸ ਕਿੰਨਾ ਕੁ ਕਾਰਗਰ ਹੋਊਗਾ, ਇਹ ਜਿਹੜਾ ਕੀਤਾ ਗਿਆ ਫੌਜੀ ਅਭਿਆਸ, ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾਊਗਾ, ਇਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਆ। ਪਰ ਤਣਾਅ ਕਹਿ ਸਕਦੇ ਆ ਵੀ ਚਾਈਨਾ ਨੂੰ ਲੈ ਕੇ ਏਸ਼ੀਆ ਭਰ ਦੇ ਵਿੱਚ ਇਸ ਟਾਈਮ ਸਿਖਰਾਂ ਦੇ ਉੱਤੇ ਚੱਲ ਰਿਹਾ ਹੈਗਾ।